ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਵੱਖ-ਵੱਖ ਮਾਧਿਅਮਾਂ ਦੇ ਨਾਲ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਤੇ ਰੇਡੀਓ ਦੇ ਨਾਲ-ਨਾਲ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਜਿਹੜਾ ਪਲੇਟਫਾਰਮ ਹੈ YouTube ਤੇ Facebook ਤੇ ਵੀ ਸਾਨੂੰ ਇਸ ਵੇਲੇ ਲਾਈਵ ਦੇਖ ਰਹੇ ਹੋ। ਅੱਜ ਦੇ ਇਸ ਲਾਈਵ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹਦੇ ਤੇ ਆਪਾਂ ਚਰਚਾ ਕਰਾਂਗੇ, ਅਮਰੀਕਾ ਕੈਨੇਡਾ ਸਰਹੱਦ ਤੇ ਇੱਕ ਧਮਾਕਾ ਹੋ ਗਿਆ ਜਿਹਦੇ ਵਿੱਚ 2 ਜਣਿਆਂ ਦੀ ਮੌਤ ਹੋਈ ਹੈ। ਅਮਰੀਕਾ ਤੇ ਕੈਨੇਡਾ ਨੂੰ ਜੋੜਨ ਵਾਲਾ ਜਿਹੜਾ ਰੇਨਬੋ ਬ੍ਰਿਜ ਆ, ਉੱਥੇ ਇਹ ਧਮਾਕਾ ਹੋਇਆ। ਇੱਕ ਕਾਰ ਜਿਹੜੀ ਕੈਨੇਡਾ ਦੇ ਪਾਸਿਓਂ ਆ ਰਹੀ ਸੀ ਉਹਦੇ ਵਿੱਚ ਇਹ ਧਮਾਕਾ ਹੋਇਆ ਤੇ ਉਸ ਤੋਂ ਬਾਅਦ ਅਮਰੀਕੀ ਮੀਡੀਆ ਦੇ ਨਾਲ-ਨਾਲ ਕੌਮਾਂਤਰੀ ਮੀਡੀਆ ਦੇ ਵਿੱਚ ਤਸੱਲੀ ਮੱਚੀ ਹੈ। ਇਸ ਖਬਰ ਨੂੰ ਲੈ ਕੇ ਨਾਲ ਜੁੜੇ ਨੇ ਰਾਜਕਰਨਵੀਰ ਸਿੰਘ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਬ੍ਰੇਕਿੰਗ ਨਿਊਜ਼ ਆ, ਕਰੈਕਸ਼ਨ ਕਰਦੇ ਜਾਵਾਂ, ਕੈਨੇਡਾ ਵੱਲ ਨੂੰ ਜਿਹੜੀ ਆ ਉਹ ਗੱਡੀ ਜਾ ਰਹੀ ਸੀ ਅਮਰੀਕਾ ਤੋਂ ਕੈਨੇਡਾ ਵੱਲ ਨੂੰ ਜਿਹੜੀ ਉਹ ਜਾ ਰਹੀ ਸੀ ਜਦ ਇਹ ਰੇਨਬੋ ਬ੍ਰਿਜ ਦੇ ਉੱਤੇ ਧਮਾਕਾ ਹੋਇਆ ਆ। ਸੋ ਇਸ ਨੇ ਇਸ ਟਾਈਮ ਚੌਂਚ ਫੇਰੇ ਪ੍ਰਵੀਨ ਜੀ ਜਿਹੜੀ ਧੜਥੱਲੀ ਆ ਉਹ ਮਚਾ ਦਿੱਤੀ ਆ ਵੀ ਇਹ ਬਣ ਕੀ ਗਿਆ ਆ, ਇਹ ਹੋਇਆ ਕੀ ਆ। ਸੋ ਇਹ ਜਿਹੜੀ ਸਥਿਤੀ ਦੇ ਉੱਤੇ ਆਪਾਂ ਇਸ ਟਾਈਮ ਪਹੁੰਚੇ ਹੋਏ ਆ ਤੇ ਇਹ ਬਿਲਕੁਲ ਬ੍ਰੇਕਿੰਗ ਨਿਊਜ਼ ਇਸ ਟਾਈਮ ਆਪਣੇ ਸਾਹਮਣੇ ਆ। ਆਪਣੇ ਤੁਸੀਂ ਜਿਹੜੀ ਚੱਲ ਰਹੀ ਵੀਡੀਓ ਆ ਇਸ ਟਾਈਮ YouTube Facebook ਦੇ ਉੱਤੇ, ਉਹਦੇ ਵਿੱਚ ਨਾਲ ਅਸੀਂ ਜਿਹੜੀ ਵੀਡੀਓ ਲਗਾਈ ਹੈ, ਜਿਹੜੀ ਉੱਥੋਂ ਦੀ ਸਿਕਿਉਰਿਟੀ ਕੈਮਰੇ ਦੀ ਜਿਹੜੀ ਫੁਟੇਜ ਆ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਧਮਾਕਾ ਜਿਹੜਾ ਉਹ ਹੋਇਆ। ਉਸ ਤੋਂ ਬਾਅਦ ਦੇ ਵਿੱਚ ਅੰਦਰੋਂ ਉੱਥੋਂ ਬਿਲਡਿੰਗ ਤੋਂ ਇੱਕ ਜਾਣੇ ਨੇ ਇਨਸਾਈਡ ਉਹ ਵੀਡੀਓ ਜਿਹੜੀ ਬਣਾਈ ਆ, ਕਿੱਦਾਂ ਅੱਗ ਜਿਹੜੀ ਉਹ ਲੱਗੀ ਹੋਈ ਹੈਗੀ ਆ। ਸੋ ਇਹ ਅਚਨਚੇਤੇ ਅੱਜ ਇਹ ਘਟਨਾ ਜਿਹੜੀ ਉਹ ਵਾਪਰੀ ਆ। 4 ਜਿਹੜੀਆਂ ਬਾਰਡਰ ਕ੍ਰਾਸਿੰਗ ਆ ਇਸ ਦੇ ਚੱਲਦਿਆਂ ਉਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਆ ਵੀ ਇਸ ਦੇ ਉੱਤੇ ਕੀ ਜਿਹੜਾ ਹੋਇਆ। ਕੈਨੇਡੀਅਨ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਇਹ ਉਹਨਾਂ ਨੇ ਆਪਣੇ ਮੁਲਕ ਨੂੰ ਜਿਹੜੀ ਇਤਲਾਹ ਉੱਥੇ ਤੁਰੰਤ ਜਿਹੜੀ ਉਹ ਦਿੱਤੀ ਵੀ ਜਿਹੜਾ ਇਹ ਇਲਾਕਾ ਆ US ਕੈਨੇਡਾ ਦਾ, ਜਿਹੜਾ ਨਿਆਗਰਾ ਫਾਲਸ ਵਾਲਾ ਜਿਹੜਾ ਬਾਰਡਰ ਪੈਂਦਾ ਆ, ਉਧਰਲੇ ਪਾਸੇ ਵੱਖ-ਵੱਖ ਜਿਹੜੇ ਬਾਰਡਰ ਪੈਂਦੇ ਉਹਨਾਂ ਵਿੱਚੋਂ ਜਿਹੜਾ ਰੇਨਬੋ ਬ੍ਰਿਜ ਵਾਲਾ ਜਿਹੜਾ ਬਾਰਡਰ ਆ ਨਿਆਗਰਾ ਫਾਲਸ ਤੋਂ ਜਿਹੜਾ ਕਨੈਕਟ ਕਰਦਾ ਹੈ ਨਿਊਯਾਰਕ ਨੂੰ ਕੈਨੇਡਾ ਨੂੰ, ਉੱਥੇ ਇਹ ਜਿਹੜਾ ਇਹ ਧਮਾਕਾ ਐਕਸਪਲੋਜਨ ਹੋਇਆ ਆ। ਕਈ ਜਾਣੇ ਇਸ ਨੂੰ ਟੈਰਰਿਸਟ ਅਟੈਕ, ਅਟੈਂਪਟਡ ਟੈਰਰਿਸਟ ਅਟੈਕ ਜਾਂ ਟੈਰਰਿਸਟ ਅਟੈਕ ਦੇ ਤੌਰ ਦੇ ਉੱਤੇ ਜਿਹੜੀ ਉਹ ਦੇਖ ਰਹੇ ਆ। ਬਾਕੀ FBI ਇਸ ਦੀ ਇਨਵੈਸਟੀਗੇਸ਼ਨ ਦੇ ਉੱਤੇ ਜਿਹੜੀ ਆ ਉਹ ਜਿਹੜੀ ਉਹ ਕਰ ਰਹੀ ਆ। ਹੁਣੇ ਜਿਹੜੀ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਇਸ ਦੇ ਬਾਰੇ ਇਤਲਾਹ ਜਿਹੜੀ ਆ ਉਹ ਦੇ ਦਿੱਤੀ ਗਈ ਆ। ਵਾਈਟ ਹਾਊਸ ਨੇ ਜਿਹੜਾ ਇਸ ਉੱਤੇ ਦੱਸਿਆ ਆ। ਸਾਰੇ ਜਿਹੜੇ ਵਹੀਕਲਸ ਆ ਉਹ ਹੁਣ ਬਫਲੋ 에ਅਰਪੋਰਟ ਦੇ ਉੱਤੇ ਜਿਹੜੀ ਉਸਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਇਹਤਿਆਤੀ ਤੌਰ ਦੇ ਉੱਤੇ। ਰੇਨਬੋ ਬ੍ਰਿਜ ਦੇ ਜਿਹੜੇ ਇੰਸੀਡੈਂਟ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਸੁਰੱਖਿਆ ਕਹਿ ਸਕਦੇ ਹਾਂ ਵੀ ਉਹ ਹੁਣ ਵਧੂਗੀ ਆਉਣ ਵਾਲੇ ਜਿਹੜੇ ਇਹ ਦਿਨਾਂ ਦੇ ਵਿੱਚ। ਅੱਜ ਦੇ ਇਸ ਦਿਨਾਂ ਦੇ ਵਿੱਚ ਸਾਰੀਆਂ ਜਿਹੜੀਆਂ ਲਾ ਐਨਫੋਰਸਮੈਂਟ ਅਫੀਸ਼ੀਅਲਸ ਆ, ਉਹ ਅਧਿਕਾਰੀ ਆ, ਅਫਸਰ ਆ, ਉਹ ਲੱਗੇ ਹੋਏ ਆ। ਸਾਰੀਆਂ ਜਿਹੜੀਆਂ ਏਜੰਸੀਆਂ ਲੱਗੀਆਂ ਹੋਈਆਂ ਆ ਇਸ ਪਾਸੇ ਵੱਲ ਨੂੰ। ਅੱਜ ਅਮਰੀਕਾ ਨੂੰ ਇੱਕ ਵਾਰੀ ਫੇਰ ਇਸ ਨੇ ਪੂਰੀ ਦੁਨੀਆ ਨੂੰ ਕਹਿ ਸਕਦੇ ਇਸ ਧਮਾਕੇ ਨੇ ਜਿਹੜਾ ਇੱਕ ਵਾਰੀ ਫੇਰ ਹਿਲਾ ਦਿੱਤਾ। ਇਹ ਅਜੇ ਅੱਤਵਾਦੀ ਹਮਲਾ ਸੀਗਾ, ਇਹ ਕਿੱਦਾਂ ਸੀਗਾ, ਇਸ ਦੀ ਪੁਸ਼ਟੀ ਅਜੇ ਕਿਸੇ ਵੀ ਅਧਿਕਾਰੀ ਦੇ ਦੁਆਰਾ ਜਾਂ ਏਜੰਸੀ ਦੇ ਦੁਆਰਾ ਨਹੀਂ ਕੀਤੀ ਗਈ ਹੈਗੀ। ਸੋ ਆਪਾਂ ਪਹਿਲਾਂ ਸੁਣਦੇ ਹਾਂ ਜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਕੀ ਕਿਹਾ। ਉਸ ਤੋਂ ਬਾਅਦ ਇਸ ਨੂੰ ਲੈ ਕੇ ਕਈ ਹੋਰ ਤਰ੍ਹਾਂ ਦੀ ਅਮਰੀਕੀ ਸਿਆਸਤ ਦੇ ਵਿੱਚ ਕਿਹੋ ਜਿਹੀਆਂ ਗੱਲਾਂ ਆ ਰਹੀਆਂ ਨੇ ਜਾਂ ਕਿਹੜੇ ਐਂਗਲ ਤੋਂ ਇਸ ਧਮਾਕੇ ਨੂੰ ਦੇਖਿਆ ਜਾ ਰਿਹਾ, ਉਹਦੇ ਬਾਰੇ ਚਰਚਾ ਕਰਾਂਗੇ ਜੀ। ਉਸ ਤੋਂ ਪਹਿਲਾਂ ਆਪਾਂ ਜਿਹੜਾ ਦੱਸਦੇ ਜਾਈਏ, FBI ਦੀ ਜਿਹੜੀ ਬਫਲੋ ਫੀਲਡ ਆਫਿਸ ਆ, ਉਹਨਾਂ ਨੇ ਸਟੇਟਮੈਂਟ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕਰਦੇ ਹੋਏ ਕਿਹਾ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵਹੀਕਲ ਦੀ ਐਕਸਪਲੋਜਨ ਨੂੰ, ਜਿਹੜਾ ਧਮਾਕਾ ਹੋਇਆ ਹੈ ਉਸ ਧਮਾਕੇ ਦੀ ਜਾਂਚ ਜਿਹੜੀ ਉਹ ਕਰ ਰਹੇ ਆ। ਜਿਹੜੀ ਰੇਨਬੋ ਬ੍ਰਿਜ ਆ, ਬਾਰਡਰ ਕ੍ਰਾਸਿੰਗ ਜਿਹੜੀ ਆ US ਤੇ ਕੈਨੇਡਾ ਦੇ ਦਰਮਿਆਨ ਜਿਹੜੀ ਨਿਆਗਰਾ ਫਾਲਸ ਦੇ ਉੱਤੇ ਆ, ਉੱਥੇ ਸਿਚੁਏਸ਼ਨ ਇਸ ਟਾਈਮ ਕਹਿੰਦੇ ਬਿਲਕੁਲ ਫਲੂਇਡ ਆ, ਬੜੀ ਤਰਲਾ, ਪਤਾ ਨਹੀਂ ਵੀ ਅੱਗੇ ਕੀ ਜਿਹੜਾ ਉਹ ਹੋਊਗਾ। ਕਹਿੰਦੇ ਵੀ ਇਸ ਤੋਂ ਵੱਧ ਅਸੀਂ ਹੋਰ ਅਜੇ ਤੁਹਾਨੂੰ ਕੁਝ ਵੀ ਨਹੀਂ ਜਿਹੜਾ ਉਹ ਦੱਸਿਆ ਜਾ ਸਕਦਾ। ਨਿਊਯਾਰਕ ਦੇ ਗਵਰਨਰ ਕੈਥੀ ਹੌਚਲ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਵੀ ਮੈਨੂੰ ਵੀ ਇਸ ਪੂਰੀ ਸਿਚੁਏਸ਼ਨ ਬਾਰੇ ਦੱਸ ਦਿੱਤਾ ਗਿਆ ਕਿਉਂਕਿ ਨਿਆਗਰਾ ਫਾਲਸ ਤੇ ਜਿਹੜਾ ਬਾਰਡਰ ਆ ਰੇਨਬੋ ਬ੍ਰਿਜ ਵਾਲਾ ਜਿਹੜਾ ਬਾਰਡਰ ਆ, ਇਹ ਨਿਊਯਾਰਕ ਸੂਬੇ ਦੇ ਅੰਡਰ ਜਿਹੜਾ ਇਹ ਆਉਂਦਾ ਆ ਤੇ ਉਹਨਾਂ ਦੇ ਗਵਰਨਰ ਨੇ ਤੇ ਉਹਨਾਂ ਨੇ ਕਿਹਾ ਵੀ ਮੇਰੀ ਡਾਇਰੈਕਸ਼ਨ ਦੇ ਉੱਤੇ ਹੁਣ ਨਿਊਯਾਰਕ ਸਟੇਟ ਪੁਲਿਸ ਆ, ਉਹ FBI ਦੀ ਜਿਹੜੀ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਆ, ਉਸ ਨੂੰ ਜਿਹੜਾ ਉਹ ਮੋਨੀਟਰ ਕਰ ਰਹੀ ਆ। ਸਾਰੇ ਪੁਆਇੰਟਸ ਆਫ ਐਂਟਰੀ ਜਿੰਨੇ ਵੀ ਨਿਊਯਾਰਕ ਨੂੰ ਆ, ਉਸ ਨੂੰ ਉਸ ਦੇ ਉੱਤੇ ਜਿਹੜੀ ਮੁਸ਼ਤੈਦੀ ਆ ਉਹ ਹੁਣ ਵਧਾ ਦਿੱਤੀ ਗਈ ਆ। ਤੇ ਕਹਿੰਦੇ ਵੀ ਅਸੀਂ ਹੋਰ ਵੀ ਜ਼ਿਆਦਾ ਲਾ ਐਨਫੋਰਸਮੈਂਟ ਤੇ ਐਮਰਜੈਂਸੀ ਰਿਸਪੌਂਡਰਸ ਆ, ਉਹਨਾਂ ਨੂੰ ਬਫਲੋ ਵੱਲ ਨੂੰ, ਨਿਊਯਾਰਕ ਕੈਨੇਡਾ ਦੇ ਬਾਰਡਰ ਨੂੰ ਜਿਹੜਾ ਉਹ ਘੱਲ ਰਹੇ ਹੈਗੇ ਆ। ਸੋ ਇਹ ਬਿਲਕੁਲ ਤਾਜ਼ਾ ਤੇ ਬ੍ਰੇਕਿੰਗ ਨਿਊਜ਼ ਜਿਹੜੀ ਇਸ ਟਾਈਮ ਆ ਰਹੀ ਆ।
ਬਿਜ਼ੀਐਸਟ ਟਰੈਵਲ ਟਾਈਮ ਆ, ਹਾਂਜੀ ਹਾਂਜੀ ਕਿਉਂਕਿ ਕੱਲ ਨੂੰ ਥੈਂਕਸਗਿਵਿੰਗ ਦੁਨੀਆ ਨੇ ਬਹੁਤ ਜ਼ਿਆਦਾ ਟਰੈਵਲ ਕਰਨਾ। ਇਸ ਵਾਰ TSA ਅਨੁਮਾਨ ਲਾ ਰਿਹਾ ਸੀਗਾ ਵੀ ਕਈ ਮਿਲੀਅਨ ਲੋਕਾਂ ਨੇ ਵੱਧ ਟਰੈਵਲ ਕਰਨਾ ਆ ਪਿਛਲੇ ਸਾਲਾਂ ਦੇ ਜਿਹੜੇ ਉਹ ਮੁਕਾਬਲੇ। ਤੇ ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ, ਸਾਰਿਆਂ ਨੂੰ ਭੱਜ ਦੌੜ ਜਿਹੜੀ ਆ ਪ੍ਰਵੀਨ ਜੀ ਇਸ ਟਾਈਮ ਪੈ ਚੁੱਕੀ ਆ ਵੀ ਇਹ ਹੋ ਕੀ ਗਿਆ, ਇਹ ਚੱਲ ਕੀ ਰਿਹਾ ਆ। 4 ਜਿਹੜੀਆਂ ਟੂਰਿਸਟ ਜਿਹੜੀਆਂ ਬਾਰਡਰ ਕ੍ਰਾਸਿੰਗ ਆ ਜਿਹੜੀਆਂ ਉਸ ਪਾਸੇ ਵੱਲ ਨੂੰ, ਜਿੰਨੀਆਂ ਵੀ ਉਸ ਬਾਰਡਰ ਦੇ ਉੱਤੇ ਨਜ਼ਦੀਕ ਬਫਲੋ ਦੇ ਪੈਂਦੀਆਂ ਆ, ਉਹਨਾਂ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ। ਜਿੰਨੀਆਂ ਹੋਰ ਬਾਰਡਰ ਕ੍ਰਾਸਿੰਗਸ ਆ ਉਹਨਾਂ ਨੂੰ ਹੋਰ ਵੀ ਜ਼ਿਆਦਾ ਉੱਤੇ ਮੁਸ਼ਤੈਦੀ ਜਿਹੜੀ ਤੈਨਾਤੀ ਆ ਪੁਲਿਸ ਦੀ, ਫੌਜ ਦੀ ਜਿਹੜੀ ਆ, ਹੋ ਸਕਦਾ ਵੀ ਫੌਜ ਵੀ ਜਿਹੜੀ ਆ ਉਸ ਤੇ ਘੱਲੀ ਜਾਵੇ। ਪਰ ਇਸ ਟਾਈਮ ਬਹੁਤ ਜ਼ਿਆਦਾ ਫਲੂਇਡ ਆ, ਪਲ ਪਲ ਜਿਹੜੀ ਚੀਜ਼ ਆ ਉਹ ਇਸ ਟਾਈਮ ਬਦਲ ਰਹੀ ਆ। ਬਹੁਤ ਸਾਰੀਆਂ ਜਿਹੜੀਆਂ ਪਪੂਲਰ ਟੂਰਿਸਟ ਅਟਰੈਕਸ਼ਨਸ ਆ ਉੱਥੇ ਵੀ ਜਿਹੜੀ ਆ ਮੁਸ਼ਤੈਦੀ ਆ, ਪੁਲਿਸ ਦੀ ਜਿਹੜੀ ਗਸ਼ਤ ਆ ਉਸ ਨੂੰ ਜਿਹੜਾ ਹੁਣ ਲਾਅ ਐਨਫੋਰਸਮੈਂਟ ਦੀ ਵਧਾਇਆ ਜਾ ਰਿਹਾ। ਘਟਨਾ ਇੰਨੀ ਸੰਵੇਦਨਸ਼ੀਲ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਐਰਨ ਫਰਗੂਸ਼ਨ ਜਿਹੜੇ ਕਿ ਪਬਲਿਕ ਇਨਫੋਰਮੇਸ਼ਨ ਆਫੀਸਰ ਨੇ ਸਿਟੀ ਆਫ ਨਿਆਗਰਾ ਫਾਲਸ ਤੋਂ, ਉਹਨਾਂ ਨੇ ਕਿਹਾ ਕਿ ਮੈਨੂੰ ਇਹ ਪਤਾ ਲੱਗਾ ਕਿ ਸਿਰਫ ਧਮਾਕਾ ਹੋਇਆ, ਇਹਦੇ ਬਾਰੇ ਇਸ ਤੋਂ ਜ਼ਿਆਦਾ ਮੈਂ ਕੋਈ ਜਾਣਕਾਰੀ ਤੁਹਾਡੇ ਨਾਲ ਜਾਂ ਮੀਡੀਆ ਦੇ ਨਾਲ ਹਲੇ ਤੱਕ ਸਾਂਝੀ ਨਹੀਂ ਕਰ ਸਕਦਾ। ਤੇ ਪਰ ਅਸੀਂ ਸਾਰੇ ਚਿੰਤਤ ਹਾਂ, ਅਸੀਂ ਸਾਰੇ ਇਸ ਗੱਲ ਨੂੰ ਲੈ ਕੇ ਬੜਾ ਸਦਮੇ ਦੇ ਵਿੱਚ ਹਾਂ, ਔਰ ਸਾਡੇ ਲਈ ਬਹੁਤ ਵੱਡੀ ਘਟਨਾ ਹੈ ਕਿ ਆਖਿਰ ਹੋ ਕਿਵੇਂ ਗਿਆ, ਵਾਪਰ ਕਿਵੇਂ ਗਿਆ। ਔਰ ਇਹਦੇ ਚ 2 ਜਣਿਆਂ ਦੀ ਮੌਤ ਹੋਈ ਆ, ਇੱਕ ਲਾਅ ਐਨਫੋਰਸਮੈਂਟ ਜਿਹੜਾ ਆਫੀਸਰ ਆ ਉਹ ਜ਼ਖਮੀ ਦੱਸਿਆ ਗਿਆ। ਕਹਿੰਦੇ CBP ਦੀ ਬਿਲਡਿੰਗ ਵੱਲ ਨੂੰ ਜਿਹੜੇ ਫੌਕਸ ਵਾਲੇ ਰਿਪੋਰਟ ਕਰ ਰਹੇ ਸੀਗੇ, ਜਿਹਦੇ ਵਿੱਚ ਉਹਨਾਂ ਦਾ ਜਿਹੜਾ ਐਨਾਲਿਸਟ ਸੀਗਾ ਉਹ ਕਹਿ ਰਿਹਾ ਸੀਗਾ ਵੀ ਇਹ ਟੈਰਰਿਸਟ ਅਟੈਕ ਆ। ਕਹਿੰਦੇ ਹੋਰ ਵੀ ਜ਼ਿਆਦਾ ਜਿਹੜੇ ਧਮਾਕਾ ਖੇਜ਼ ਸਮੱਗਰੀ ਉਸ ਦੇ ਵਿੱਚ ਸੀਗੀ, ਇਹਦੀ ਅਸੀਂ ਪੁਸ਼ਟੀ ਨਹੀਂ ਕਰ ਰਹੇ, ਫੌਕਸ ਵਾਲਿਆਂ ਨੇ ਜਿਹੜਾ ਉਹ ਰਿਪੋਰਟ ਇਸ ਤਰੀਕੇ ਦੇ ਨਾਲ ਕਰ ਰਹੇ ਆ। ਕਹਿੰਦੇ ਵੀ ਜਿਹੜੇ ਵਿੱਚ ਗੱਡੀ ਚਲਾ ਕੇ ਆ ਰਹੇ ਸੀ ਉਹ ਤਾਂ ਮਰੇ ਹੀ ਮਰੇ ਆ। ਇੱਕ ਜਿਹੜਾ CBP ਦਾ ਏਜੰਟ ਆ ਉਹ ਵੀ ਜਿਹੜਾ ਇਸ ਦੇ ਵਿੱਚ ਫੱਟੜ ਹੋਇਆ ਆ, ਮਰਨ ਦਾ ਜਿਹੜਾ ਉਹਨਾਂ ਨੇ ਨਹੀਂ ਦੱਸਿਆ ਹੈਗਾ ਵੀ ਫੱਟੜ ਹੋਇਆ ਦੱਸਿਆ ਗਿਆ ਆ। ਤੇ ਕਹਿੰਦੇ ਜਿਹੜੀ CBP ਦੀ ਬਿਲਡਿੰਗ ਵੱਲ ਨੂੰ ਜਿਹੜੀ ਗੱਡੀ ਉਹ ਜਾ ਰਹੀ ਸੀ, ਕਹਿੰਦੇ ਵੀ ਪਾਸਪੋਰਟ ਵਗੈਰਾ ਚੈੱਕ ਕਰਾਏ ਆ। ਇਹ ਜਿਹੜੀ ਚੀਜ਼ ਜਿਹੜੀ ਉਹ ਸਾਹਮਣੇ ਆਈ, ਕਿਉਂਕਿ ਗੱਡੀ ਆ ਕੇ ਜਿਨ੍ਹਾਂ ਨੇ ਵੀ ਬਾਰਡਰ ਕ੍ਰਾਸ ਕੀਤਾ ਉਹਨਾਂ ਨੂੰ ਪਤਾ ਹੈ ਵੀ ਉੱਥੇ ਚੈੱਕ ਪੁਆਇੰਟ ਜਿਹੜਾ ਹੁੰਦਾ ਆ, ਜਿੱਥੇ ਅਫਸਰ ਅਕਸਰ ਤੁਹਾਡੇ ਜਿਹੜੇ ਉਹ ਚੈੱਕ ਕਰਦਾ ਆ, ਦਸਤਾਵੇਜ਼ ਚੈੱਕ ਕਰਦਾ। ਉਹ ਦਸਤਾਵੇਜ਼ ਚੈੱਕ ਹੋਣ ਦੇ ਦੌਰਾਨ ਜਾਂ ਉਸ ਟਾਈਮ ਜਦੋਂ ਖੜਾ ਸੀ ਉੱਥੇ ਉਹ ਗੱਡੀ, ਉਸ ਟਾਈਮ ਇਸ ਗੱਡੀ ਦੇ ਵਿੱਚ ਜਿਹੜਾ ਉਹ ਧਮਾਕਾ ਜਿਹੜਾ ਉਹ ਹੋਇਆ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਸਿਚੁਏਸ਼ਨ ਇਸ ਟਾਈਮ ਪੂਰੀ ਤਰ੍ਹਾਂ ਜਿਹੜੀ ਫਲੂਇਡ ਆ, ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਪ੍ਰਵੀਨ ਜੀ ਕੀ ਬਣਦਾ ਆ। ਸੋ ਨਵੀਆਂ ਲੇਟੈਸਟ ਵੱਧ ਤੋਂ ਵੱਧ ਜਿਹੜੀਆਂ ਅਪਡੇਟਸ ਆ ਉਹ ਇਸ ਟਾਈਮ ਚੱਲ ਰਹੀਆਂ ਹੈਗੀਆਂ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੱਲ, ਕਿਉਂਕਿ ਥੈਂਕਸਗਿਵਿੰਗ ਤੇ ਨਿਊਯਾਰਕ ਸਿਟੀ ਦੇ ਵਿੱਚ ਬਹੁਤ ਵੱਡੀ ਪਰੇਡ ਹੁੰਦੀ ਆ, ਉਸ ਨੂੰ ਕੈਨਸਲ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ, ਇਹ ਦੇਖਣ ਵਾਲੀ ਗੱਲ ਆ। ਕਾਮਰਸ ਦੇ ਉੱਤੇ ਜਿਹੜਾ ਆਦਾਨ ਪ੍ਰਦਾਨ, ਐਕਸਪੋਰਟ ਇੰਪੋਰਟ ਦਾ ਸਮਾਨ ਜਾਣਾ ਆ, ਟਰੱਕਾਂ ਵਾਲਿਆਂ ਨੇ ਹੁਣ ਬਹੁਤ ਖੱਜਲ ਹੋਣਾ ਉੱਥੇ, ਜਿਹੜੇ ਆਮ ਲੋਕ ਉਹਨਾਂ ਨੇ ਬਹੁਤ ਖੱਜਲ ਹੋਣਾ ਆ। ਹੁਣ ਆਉਣ ਵਾਲੇ ਜਿਹੜੇ ਘੰਟਿਆਂ ਦੇ ਵਿੱਚ, ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਕੰਮ ਜਿਹੜਾ ਉਹ ਖਰਾਬ ਹੋ ਸਕਦਾ ਆ। ਤੇ ਜਿਹੜਾ ਹੋਪਫੁਲੀ ਇਹ ਟੈਰਰਿਸਟ ਅਟੈਕ ਨਾ ਹੋਵੇ, ਤੇ ਪਰ ਜੇ ਹੈਗਾ ਆ ਤਾਂ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ ਅਮਰੀਕਾ ਦੀ ਨੱਕ ਹੇਠਾਂ ਬਾਰਡਰ ਦੇ ਉੱਤੇ। ਇਹ ਜਿਹੜਾ ਧਮਾਕਾ ਆ ਉਹ ਹੋ ਗਿਆ ਹੈ। ਬਿਲਕੁਲ ਜੀ, ਜਿਵੇਂ ਤੁਸੀਂ ਪਰੇਡ ਦਾ ਜ਼ਿਕਰ ਕੀਤਾ, ਹੁਣ ਜਿਹੜੀ ਇਨਵੈਸਟੀਗੇਸ਼ਨ ਇਸ ਘਟਨਾ ਦੀ ਜਿਹੜੀ ਜਾਂਚ ਹੈ ਉਹ ਇਸ ਐਂਗਲ ਤੋਂ ਵੀ ਹੋਊਗੀ ਕਿ ਕੀ ਪਰੇਡ ਦੇ ਵਿੱਚ ਉਹ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸੀ, ਜਿਨ੍ਹਾਂ ਦਾ ਵੀ ਇਹ ਮੰਤਵ ਸੀਗਾ, ਕਿਉਂਕਿ ਧਮਾਕਾ ਹੋਇਆ। ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਆਮ ਰੂਟੀਨ ਦੇ ਵਿੱਚ ਕੋਈ ਗੱਡੀ ਟਕਰਾ ਗਈ ਬਿਲਡਿੰਗ ਦੇ ਵਿੱਚ, ਉਹਨੂੰ ਅੱਗ ਲੱਗੀ ਆ, ਧਮਾਕਾ ਕਿਹਾ ਜਾ ਰਿਹਾ, ਐਕਸਪਲੋਜਨ ਕਿਹਾ ਜਾ ਰਿਹਾ ਆ। ਸੋ ਹਾਲ ਦੀ ਘੜੀ ਇਸ ਨੂੰ ਕਈ ਅਦਾਰੇ ਆ ਉਹ ਟੈਰਰਿਸਟ ਅਟੈਕ ਕਹਿ ਰਹੇ ਆ, ਤੇ ਕਈ ਜਣੇ ਕਹਿ ਰਹੇ ਆ ਵੀ ਜਿਹੜਾ ਐਕਸਪਲੋਜਨ ਆ, ਐਕਸਪਲੋਜਨ ਵਾਲੀ ਸਮੱਗਰੀ ਕਿੱਦਾਂ ਆਈ, ਕੌਣ ਸੀਗੇ ਲੋਕ, ਕਿੱਦਾਂ ਆਇਆ, ਇਹ ਸਾਰਾ ਕੁਝ ਜਿਹੜਾ ਉਹ ਹੁਣ ਦੇਖਣ ਵਾਲਾ ਆ। ਪਰ ਹਾਲਾਤ ਜਿਹੜੇ ਆ ਪ੍ਰਵੀਨ ਜੀ ਇਸ ਟਾਈਮ ਬਿਲਕੁਲ ਹੀ ਨਾਸਾਜ਼, ਜਿਹੜੇ ਆ ਗੰਭੀਰ, ਸੰਵੇਦਨਸ਼ੀਲ ਜਿਹੜੇ ਉਹ ਬਣ ਚੁੱਕੇ ਆ। 2 ਜਣਿਆਂ ਦੀ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਆ। ਇੱਕ ਜਿਹੜਾ CBP ਦਾ ਅਧਿਕਾਰੀ ਆ ਉਹ ਫੱਟੜ ਦੱਸਿਆ ਜਿਹੜਾ ਹੋ ਜਾ ਰਿਹਾ। ਤੇ ਆਓ ਤੁਹਾਨੂੰ ਜਿਹੜਾ ਉਹ ਵੀ ਜਸਟਿਨ ਟਰੂਡੋ ਹੋਣ ਵਾਲੀ ਆ ਉਹ ਵੀ ਗੱਲ ਜਿਹੜੀ ਉਹ ਤੁਹਾਨੂੰ ਸੁਣਾਉਂਦੇ ਆ ਵੀ ਉਹ ਅਕਸਰ ਕਹਿ ਕੀ ਰਹੇ ਸੀਗੇ। ਇਦਾਂ ਆ ਵੀ ਹੁਣ ਵੀਡੀਓਜ਼ ਇੰਨੀਆਂ ਜ਼ਿਆਦਾ ਪ੍ਰਵੀਨ ਜੀ ਆ ਰਹੀਆਂ ਆ, ਪਤਾ ਹੀ ਜਿਹੜਾ ਉਹ ਨਹੀਂ ਲੱਗ ਰਿਹਾ। ਤਸਵੀਰਾਂ ਸਾਰਾ ਕੁਝ ਜਿਹੜਾ ਆ ਉਹ ਆਈਆਂ ਆ। ਤੁਸੀਂ ਵੀ ਸਾਡੀ ਜਿਹੜੀ ਚੱਲ ਰਹੀ ਹੈ ਵੀਡੀਓ ਦੇ ਵਿੱਚ ਛੋਟਾ ਜਿਹੜਾ ਦੇਖ ਸਕਦੇ ਵੀ ਕਿੱਦਾਂ ਧਮਾਕਾ ਹੋਇਆ, ਉਹਦੀ ਰॉ ਫੁਟੇਜ। ਤੇ ਇੱਕ ਜਿਹੜਾ ਅਧਿਕਾਰੀ ਉੱਥੇ ਬਿਲਡਿੰਗ ਦੇ ਲਾਗੇ ਸੀ, ਹੁਣ ਪਤਾ ਨਹੀਂ ਅਧਿਕਾਰੀ ਆ ਜਾਂ ਕੋਈ ਹੋਰ ਕੰਮ ਕਰਨ ਵਾਲਾ ਆ, ਪਰ ਉਹ ਲੱਗ ਰਿਹਾ ਵੀ ਉਸੇ ਬਿਲਡਿੰਗ ਦੇ ਵਿੱਚੋਂ ਉਹਨੇ ਜਿਹੜੀ ਫੁਟੇਜ ਜਿਹੜੀ ਬਣਾਈ ਆ ਤੇ ਉਸਨੇ ਉਹ ਪੇਸ਼ ਜਿਹੜੀ ਕੀਤੀ ਆ। ਉਹ
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਸ ਪੂਰੇ ਬਾਬਤ ਕੀ ਕਿਹਾ ਹੈਗਾ ਆ, ਉਹ ਦੇਖਣ ਵਾਲੀ ਗੱਲ ਆ। ਹੁਣ ਅਮਰੀਕਾ ਦੇ ਬਾਰਡਰ ਤੇ ਉੱਤੇ ਹੋਇਆ, ਲੋਕ ਸਵਾਲ ਕਰ ਰਹੇ ਬਾਈਡਨ ਉਹਨਾਂ ਦੇ ਉੱਤੇ, ਭਾਈ ਕਿੱਥੇ ਹੋ ਤੁਸੀਂ, ਤੁਹਾਡਾ ਬਿਆਨ ਅਜੇ ਤੱਕ ਕਿਉਂ ਨਹੀਂ ਆਇਆ, ਸਾਡੇ ਗੁਆਂਢੀ ਮੁਲਕ ਵਾਲੇ ਤਾਂ ਬੋਲ ਵੀ ਪਏ ਆ। Mr. Speaker, this is obviously a very serious situation in Niagara Falls. There was a vehicle explosion at the Rainbow Bridge crossing. I've been briefed by the NSIA and the Minister of Public Safety. CBSA, RCMP, and Transport Canada are all fully engaged in providing the necessary support. There are a lot of questions, and we are following up to try and get as many answers as rapidly as possible. We are in close contact with U.S. officials, and we'll continue to work closely with them. We will continue to be engaged. We will provide updates. Updates I can give right now is there are 4 border crossings that are right now closed: Rainbow Bridge, Whirlpool Bridge, Queenston Bridge, and Peace Bridge. Additional measures are being contemplated and activated at all border crossings across the country. We are taking this extraordinarily seriously, and Mr. Speaker, I will have to excuse myself now to go get further updates and work on this very serious situation. Thank you, Mr. Speaker. ਜੀ, ਸੋ ਤੁਸੀਂ ਸੁਣ ਰਹੇ ਸੀਗੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ, ਜਿਨ੍ਹਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਸ ਬਾਬਤ ਜਿਹੜੀ ਜੋ ਚੱਲ ਰਿਹਾ, ਜੋ ਵਾਪਰਿਆ, ਉਹਦੇ ਬਾਬਤ ਆਪਣੇ ਜਿਹੜੇ ਬਿਆਨ ਦਿੱਤੇ ਨੇ। ਅਮਰੀਕਾ ਦੇ ਪਾਸੋਂ ਹਾਲੇ ਤੱਕ ਏਜੰਸੀਜ਼ ਦੇ ਪਾਸੋਂ ਜਿਹੜੇ ਤਰਫੋਂ ਬਿਆਨ ਆ ਰਹੇ ਨੇ, ਔਰ ਜਿਵੇਂ ਰਾਜਕਰਨਵੀਰ ਸਿੰਘ ਜੀ ਨੇ ਦੱਸਿਆ ਕਿ ਹਾਲੇ ਧਮਾਕਾ ਹੈ ਜਾਂ ਕੀ ਹੈ ਜਾਂ ਟੈਰਰਿਸਟ ਅਟੈਕ ਹੈ, ਇਹਦੇ ਬਾਰੇ ਤਾਂ ਵੱਖ-ਵੱਖ ਜਿਹੜੇ ਅਦਾਰੇ ਨੇ ਜਾਂ ਵੱਖ-ਵੱਖ ਜਿਹੜੀਆਂ ਨਿਊਜ਼ ਵੈਬਸਾਈਟਸ ਨੇ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਪੇਸ਼ ਕਰ ਰਹੀਆਂ ਨੇ, ਪਰ ਜਿਹੜੀਆਂ ਉੱਥੋਂ ਅਥਾਰਟੀਜ਼ ਨੇ, ਜਿਹੜੀਆਂ ਮੁੱਢਲੇ ਤੌਰ ਤੇ ਇਸ ਪੜਤਾਲ ਦੇ ਵਿੱਚ ਜੁਟੀਆਂ ਹੋਈਆਂ ਨੇ, ਲੱਗੀਆਂ ਹੋਈਆਂ ਨੇ, ਉਹਨਾਂ ਨੇ ਐਕਸਪਲੋਜ਼ਨ ਕਹਿ ਕੇ ਇਸ ਹਾਦਸੇ ਨੂੰ ਸੰਬੋਧਨ ਕਰ ਰਹੀਆਂ ਨੇ। ਕੀ ਹੈ ਇਹਦੇ ਬਾਰੇ ਥੋੜੇ ਟਾਈਮ ਤੱਕ ਤਸਵੀਰ ਜਿਹੜੀ ਆ ਉਹ ਕਲੀਅਰ ਹੋ ਜਾਣੀ ਹੈ। ਜੀ, ਪ੍ਰਵੀਨ ਜੀ ਮਾਫੀ ਚਾਹੁੰਦੇ, ਮੈਂ ਪਹਿਲੋਂ ਆਈ ਥਿੰਕ ਤੁਸੀਂ ਜਦੋਂ ਪਹਿਲਾਂ ਦੱਸਿਆ ਉਹ ਠੀਕ ਸੀਗਾ, ਮੈਂ ਗਲਤ ਚੀਜ਼ ਜਿਹੜੀ ਉਹ ਕਰਦੇ ਆਪਾਂ ਨੂੰ ਫਿਰ ਅਪਡੇਟ ਜਿਹੜਾ ਉਹ ਕਰਦੇ ਜਾਈਏ। ਕਹਿੰਦੇ ਵੀ ਜਿਹੜਾ CBS ਨੇ ਜਿਹੜਾ ਕਨਫਰਮ ਕਰ ਰਹੇ, ਕਹਿੰਦੇ US ਦੇ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ ਵੀ ਕਾਰ ਜਿਹੜੀ ਹੈ ਕੈਨੇਡਾ ਤੋਂ ਹੀ ਜਿਹੜੀ ਉਹ ਆ ਰਹੀ ਸੀ ਤੇ ਹਾਈ ਰੇਟ ਆਫ ਸਪੀਡ ਦੇ ਉੱਤੇ ਕ੍ਰੈਸ਼ ਹੋਈ ਆ। ਪਰ ਦੂਜੇ ਪਾਸੇ ਇੱਕ ਗੱਲ ਜਿਹੜੀ ਆਪਾਂ ਹੋਰ ਵੀ ਪੜ੍ਹੀ ਸੀ ਵੀ ਕਹਿੰਦੇ ਵੀ ਉਹਨਾਂ ਦਾ ਉਹ ਵੀ ਚੈੱਕ ਕੀਤਾ ਗਿਆ ਸੀਗਾ, ਪਾਸਪੋਰਟ ਚੈੱਕ ਕੀਤਾ ਗਿਆ। ਸੋ ਦੋਨੋਂ ਆਪਸ ਦੇ ਵਿੱਚ ਮਿਲ ਨਹੀਂ ਰਹੀਆਂ। ਸੋ ਹਾਲ ਦੀ ਘੜੀ ਬਹੁਤ ਸਾਰੀਆਂ ਗੱਲਾਂ ਨੇ, ਕਨਫਰਮ ਜਿਹੜੀਆਂ ਚੀਜ਼ਾਂ ਆ ਉਹ ਹੌਲੀ ਹੌਲੀ ਪਤਾ ਲੱਗਣਗੀਆਂ। ਪਰ ਇਹ ਸੀਨੀਅਰ US ਅਧਿਕਾਰੀ ਨੇ CBS ਨਿਊਜ਼ ਨੂੰ ਜਿਹੜਾ ਇਹ ਦੱਸਿਆ ਆ ਵੀ ਕਾਰ ਕੈਨੇਡਾ ਤੋਂ ਤੇਜ਼ ਰਫ਼ਤਾਰ ਜਿਹੜੀ ਸਪੀਡ ਦੇ ਵਿੱਚ ਆ ਕੇ ਕ੍ਰੈਸ਼ ਜਿਹੜੀ ਉਹ ਕੀਤੀ ਆ ਪਾਇਲਨ ਦੇ ਨਾਲ, ਇੱਕ ਬ੍ਰਿਜ ਦੀ ਜਿਹੜੀ ਕ੍ਰਾਸਿੰਗ ਆ ਉਸ ਦੇ ਵਿੱਚ। ਇੱਥੋਂ ਅੰਦਾਜ਼ਾ ਇਹ ਲਾਇਆ ਜਾ ਰਿਹਾ ਵੀ ਜੇ ਤੇਜ਼ ਲਿਆ ਕੇ ਉਹਨਾਂ ਨੇ ਮਾਰੀ ਆ ਤੇ ਲੱਗ ਰਿਹਾ ਵੀ ਜਾਣ ਬੁੱਝ ਕੇ ਹੀ ਇਹ ਹਮਲਾ ਕੀਤਾ ਗਿਆ ਜਿਹੜਾ ਉਹ ਹੋ ਸਕਦਾ ਆ। ਸੋ ਮੋਰ ਦੈਨ ਅ ਫਰੀਕ ਇਨਸੀਡੈਂਟ, ਪਰ ਡਿਟੇਲਸ ਜਿਹੜੀਆਂ ਆ ਅਜੇ ਆਉਣੀਆਂ ਜਿਹੜੀਆਂ ਉਹ ਬਾਕੀ ਹੈਗੀਆਂ ਆ। ਸੋ ਇੱਕ ਜਿਹੜਾ ਉੱਥੇ ਦਾ ਚਸ਼ਮਦੀਦ ਗਵਾਹ ਮਾਈਕ ਗੰਥਰ, ਕੈਨੇਡੀਅਨ ਰੈਜ਼ੀਡੈਂਟ ਜਿਹੜਾ ਨਿਊਯਾਰਕ ਨੂੰ ਵਿਜ਼ਿਟ ਜਿਹੜਾ ਉਹ ਕਰ ਰਿਹਾ ਸੀ, ਕਹਿੰਦਾ ਵੀ ਮੈਂ ਲਾਗੇ ਤੁਰ ਰਿਹਾ ਸੀਗਾ ਤੇ ਜਦ ਮੈਂ ਦੇਖਿਆ ਵੀ ਇਹ ਕਾਰ ਬੜੀ ਤੇਜ਼ੀ ਦੇ ਨਾਲ ਬਾਰਡਰ ਕ੍ਰਾਸਿੰਗ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ, ਕਹਿੰਦਾ ਮੈਨੂੰ ਤਾਂ ਇਦਾਂ ਲੱਗਾ ਵੀ ਇਹ 100 ਮੀਲ ਦੀ ਰਫ਼ਤਾਰ ਤੇ ਜਿਹੜਾ ਜਿੱਦਾਂ ਗੱਡੀ ਆ ਉਹ ਚਲਾ ਰਿਹਾ ਹੋਵੇ। ਇੱਕ ਕਾਰ ਮੋਰੇ ਸੀਗੀ, ਉਹਨੇ ਆਪਣੇ ਆਪ ਨੂੰ ਬਾਹਰ ਗੱਡੀ ਨੂੰ ਸਾਈਡ ਤੇ ਕਰਕੇ ਉਹ ਆਇਆ, ਜਿਹੜੇ ਉਹਨਾਂ ਨੇ ਮੋਰੇ ਸੀ ਉਹ ਪਰੇ ਹੋਇਆ, ਫੈਂਸ ਨੂੰ ਉਹਨਾਂ ਨੇ ਹਿੱਟ ਕੀਤਾ, ਗੱਡੀ ਜਿਹੜੀ ਉਹ ਉੜਦੀ ਗਈ ਤੇ ਅਸੀਂ ਜਿਹੜਾ ਫਿਰ ਅੱਗ ਦਾ ਗੋਲਾ ਹੀ ਜਿਹੜਾ ਆ ਉਹ ਦੇਖਿਆ ਆ। ਪਰ ਜਿਹੜੀ ਆਪਾਂ ਫੁਟੇਜ ਦੇਖ ਰਹੇ ਆ ਉਹਦੇ ਵਿੱਚ ਉਹ ਬਿਲਕੁਲ ਪਾਇਲਨ ਦੇ ਵਿੱਚ ਸਿਰਫ ਧਮਾਕੇ ਦੀ ਤਸਵੀਰ ਜਿਹੜੀ ਆ, ਵੀਡੀਓ ਆ ਉਹ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਪਰ ਧਮਾਕਾ ਹੋਇਆ ਆ, ਇਹ ਕਨਫਰਮਡ ਆ। ਬਾਰਡਰ ਜਿਹੜੇ ਇਸ ਟਾਈਮ ਉਹਨਾਂ ਨੇ ਇਹ ਬੰਦ ਕਰ ਦਿੱਤੇ ਆ ਸਿਟੀ ਆਫ ਨਿਆਗਰਾ ਫਾਲਸ ਦੇ ਵਿੱਚ। ਇਹ ਬਾਰਡਰ ਕ੍ਰਾਸਿੰਗ ਦੇ ਉੱਤੇ ਸਾਰਾ ਕੁਝ ਜਿਹੜਾ ਉਹ ਵਾਪਰਿਆ ਹੈਗਾ ਆ। ਸੋ ਇਸ ਟਾਈਮ ਕਾਫੀ ਜ਼ਿਆਦਾ ਜਿਹੜੀ ਸਥਿਤੀ ਆ ਪ੍ਰਵੀਨ ਜੀ, ਇਹ ਸਨਸਨੀਖੇਜ਼ ਜਿਹੜੀ ਉਹ ਬਣੀ ਪਈ ਆ, ਸੰਵੇਦਨਸ਼ੀਲ ਜਿਹੜੀ ਉਹ ਬਣੀ ਪਈ ਆ। ਕਾਮਰਸ ਦੇ ਉੱਤੇ ਇੱਕ ਥੈਂਕਸਗਿਵਿੰਗ ਦੇ ਜਸ਼ਨਾਂ ਦੇ ਉੱਤੇ ਇਹ ਇੱਕ ਫਿਕ ਜਿਹੜੀ ਉਹ ਜ਼ਰੂਰ ਪਾਊਗੀ। ਹਾਂਜੀ ਬਿਲਕੁਲ। ਸੋ ਇਸੇ ਕਰਕੇ ਜਿਹੜੀ ਬ੍ਰੇਕਿੰਗ ਨਿਊਜ਼ ਸੀ ਇਸ ਵੇਲੇ ਕੈਨੇਡਾ ਅਮਰੀਕਾ ਦੀ ਸਰਹੱਦ ਤੋਂ ਆ ਰਹੀ ਸੀ, ਉਹ ਜਿਹੜੀ ਘਟਨਾ ਕੁਝ ਹੀ ਮਿੰਟ ਪਹਿਲਾਂ ਵਾਪਰੀ ਉਸ ਬਾਬਤ ਆਪਾਂ ਚਰਚਾ ਕਰ ਰਹੇ ਸੀਗੇ। ਪੰਜਾਬੀ ਰੇਡੀਓ USA ਤੇ ਜਿਹੜਾ YouTube ਚੈਨਲ ਅਤੇ Facebook ਅਕਾਊਂਟ ਜਿਹੜਾ ਪੇਜ ਆ ਉਹਦੇ ਤੇ ਇਸ ਧਮਾਕੇ ਦੀ ਜਿਹੜੀ ਵੀਡੀਓ ਉਹ ਵੀ ਅਪਲੋਡ ਕੀਤੀ ਹੋਈ ਆ। ਇਸੇ
ਬ੍ਰੇਕਿੰਗ ਨਿਊਜ਼ ਵਾਲੇ ਸੈਸ਼ਨ ਦੇ ਵਿੱਚ ਹੀ ਤੁਸੀਂ ਬਾਅਦ ਦੇ ਵਿੱਚ ਉਹ ਵੀ ਜਿਹੜੀ ਆ ਉਹ ਦੇਖ ਸਕਦੇ ਹੋ। ਬਿਲਕੁਲ ਤੁਸੀਂ ਦੇਖ ਸਕਦੇ ਵੀ ਬਹੁਤ ਹੀ ਜ਼ਿਆਦਾ ਜਿਹੜਾ ਹਾਂਜੀ ਧੂੰਆਂ ਜਿਹੜਾ ਆ ਉੱਥੋਂ ਉਹ ਉੱਠ ਰਿਹਾ, ਉੱਠ ਰਿਹਾ। ਕਾਲਾ ਧੂੰਆਂ ਜਿਹੜਾ ਉਹ ਉੱਠ ਰਿਹਾ ਹੈਗਾ ਆ ਹੂੰ। ਤੇ ਅੱਗ ਲੱਗੀ ਪਈ ਆ ਬਿਲਡਿੰਗ ਦੇ ਦਰਮਿਆਨ। ਉਹ ਬੰਦਾ ਕਹਿ ਰਿਹਾ ਸੁਣਦਾ ਜੀ ਨਜ਼ਰ ਆਉਂਦਾ ਆ ਵੀ ਤੁਸੀਂ ਆਡੀਓ ਤੇ ਨਹੀਂ ਸਿਰਫ ਵੀਡੀਓ ਜਿਹੜੀ ਦੇਖੀ ਆ ਤੁਸੀਂ ਬਾਅਦ ਦੇ ਵਿੱਚ ਅਸੀਂ ਉਹ ਆਡੀਓ ਦੇ ਨਾਲ ਵੀ ਜਿਹੜਾ ਉਹ ਪਾਉਂਦੇ ਆ ਹਾਂਜੀ ਵੀ ਉਹਦੇ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਵੀ ਉਹ ਮੇਰੀ ਗੱਡੀ ਵੀ ਉਹ ਪਰੇ ਲੱਗੀ ਆ, ਅੱਗ ਤਾਂ ਫੈਲੀ ਜਾ ਰਹੀ ਆ ਹਾਂਜੀ ਹਾਂਜੀ ਵੀ ਹਾਲ ਦੀ ਘੜੀ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਆ ਕਿ ਨਹੀਂ। ਇਹ ਸਾਰਾ ਕੁਝ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ ਤੇ ਇਹ ਆ ਵੀ ਇੰਟਰਨੈਸ਼ਨਲ 에ਅਰਪੋਰਟਸ ਦੇ ਉੱਤੇ ਹਾਂਜੀ। ਲੇਟੈਸਟ ਜਿਹੜੀ ਬ੍ਰੇਕਿੰਗ ਨਿਊਜ਼ ਇੱਕ ਹੋਰ ਇਹਦੇ ਵਿੱਚ ਆਈ ਆ ਬਫਲੋ ਨਿਆਗਰਾ ਇੰਟਰਨੈਸ਼ਨਲ 에ਅਰਪੋਰਟ ਨੇ ਜਿੰਨੀਆਂ ਵੀ ਉੱਥੇ ਫਲਾਈਟਾਂ ਆ ਰਹੀਆਂ ਜਾਂ ਜਾ ਰਹੀਆਂ ਆ ਉਹ ਹਾਂਜੀ ਬੰਦ ਕਰ ਦਿੱਤੀਆਂ। ਜੀ ਜੀ ਸੋ ਜਿੰਨੀਆਂ ਵੀ ਉੱਥੇ ਫਲਾਈਟਸ ਸੀਗੀਆਂ ਹਾਂਜੀ ਉਹਨਾਂ ਨੂੰ ਜਿਹੜਾ ਉੱਥੇ US ਦੀ ਜਿਹੜੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਬੰਦ ਕਰ ਦਿੱਤਾ ਆ। ਸੋ ਇਸ ਦਾ ਰਿਪਲ ਇਫੈਕਟਸ ਨਜ਼ਰ ਆਉਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਜਿੰਨੀਆਂ ਵੀ ਕਾਰਾਂ ਉਧਰ ਨੂੰ ਜਾ ਰਹੀਆਂ ਆ ਜਾਂ ਹੋਰ 에ਅਰਪੋਰਟਾਂ ਦੇ ਉੱਤੇ ਵੀ ਜਿਹੜੀਆਂ ਉਹ ਜਾਣਗੀਆਂ ਹਾਂਜੀ ਤਾਂ ਉੱਥੇ ਤੁਹਾਨੂੰ ਐਕਸਟਰਾ ਸਿਕਿਉਰਿਟੀ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਹਾਂਜੀ ਤੇ ਤੁਸੀਂ ਭਾਈ 2-2 4-4 ਘੰਟੇ ਵੱਧ ਲੈ ਕੇ ਜਾਇਓ। ਸੋ ਇਹ ਸਥਿਤੀ ਜਿਹੜੀ ਹੈ ਇਸ ਟਾਈਮ ਬਿਲਕੁਲ ਤੇਜ਼ੀ ਦੇ ਨਾਲ ਜਿਹੜੀ ਉਹ ਬਦਲ ਰਹੀ ਹੈ। ਜੋ ਵੀ ਤੁਹਾਡਾ ਅੱਗੇ ਪ੍ਰੋਗਰਾਮ ਰੱਖਿਆ, ਚਾਹੇ ਤੁਸੀਂ ਕੈਨੇਡਾ ਤੋਂ ਅਮਰੀਕਾ ਆ ਰਹੇ ਸੀ, ਚਾਹੇ ਤੁਸੀਂ ਅਮਰੀਕਾ ਤੋਂ ਕੈਨੇਡਾ ਜਾ ਰਹੇ ਸੀਗੇ, ਤਾਂ ਉਹਨਾਂ ਦੇ ਵਿੱਚ 2-2 4-4 ਘੰਟੇ ਤੁਹਾਨੂੰ ਐਕਸਟਰਾ ਜਿਹੜੀ ਸਿਕਿਉਰਿਟੀ ਚੈਕਿੰਗ ਆ ਉਹਦੇ ਵਿੱਚੋਂ ਗੁਜ਼ਰਨਾ ਪੈਣਾ ਤੇ ਇਹ ਮੰਨ ਕੇ ਚਲੋ ਕਿ ਉੱਥੇ ਬਹੁਤ ਲੰਮੀਆਂ ਲਾਈਨਾਂ ਵੱਖ-ਵੱਖ ਜਿਹੜੀਆਂ ਕ੍ਰਾਸਿੰਗਸ ਆ ਉੱਥੇ ਲੱਗੀਆਂ ਹੋਣਗੀਆਂ। ਜੀ ਜੀ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਗਵਰਨਰ ਜਿਹੜੇ ਉੱਥੇ ਆ ਪ੍ਰੈਜ਼ੀਡੈਂਟ ਵੀ ਉੱਥੋਂ ਜਿਹੜੇ ਉਹ ਲੱਗੇ ਆ। ਕਾਂਗਰੈਸ਼ਨਲ ਏਡ ਇੱਕ ਜਿਹੜਾ ਕਾਂਗਰਸ ਦਾ ਕਿਸੇ ਕਾਂਗਰਸਮੈਨ ਦਾ ਜਾਂ ਵੂਮਨ ਦਾ ਉਹਦਾ ਜਿਹੜਾ ਨਾਲ ਕੰਮ ਕਰਨ ਵਾਲਾ ਉਹਨੇ ਗੁਪਤ ਰਹਿਣ ਦੀ ਕੰਡੀਸ਼ਨ ਦੇ ਉੱਤੇ ਦੱਸਿਆ ਵੀ US ਦਾ ਜਿਹੜਾ CBP ਅਫਸਰ ਆ ਉਹ ਡੈਫੀਨੇਟਲੀ ਇਸ ਦੇ ਵਿੱਚ ਇੰਜਰਡ ਜਿਹੜਾ ਉਹ ਹੋਇਆ ਆ। ਜਿਹੜੇ ਆਫੀਸਰ ਗਾਰਡ ਕਰਦੇ ਆ ਤੇ ਸਕਰੀਨ ਕਰਦੇ ਆ ਟ੍ਰੈਫਿਕ ਨੂੰ ਪੋਰਟ ਆਫ ਐਂਟਰੀ ਦੇ ਉੱਤੇ। ਇਹ ਪੋਰਟ ਆਫ ਐਂਟਰੀ ਆ ਜਿਹੜਾ ਰੇਨਬੋ ਬ੍ਰਿਜ ਜਿੱਥੇ ਇਹ ਘਟਨਾ ਜਿਹੜੀ ਇਹ ਵਾਪਰੀ ਆ। ਇਸ ਟਾਈਮ US ਦੀ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਉਹ ਕਹਿ ਰਹੀ ਆ ਵੀ ਭਾਈ ਅਸੀਂ ਸੋਸ਼ਲ ਮੀਡੀਆ ਨੂੰ ਵੀ ਬਹੁਤ ਨਿਗਰਾਨੀ ਜਿਹੜੀ ਆ ਵਾਚ ਕਰ ਰਹੇ ਆ, ਕਲੋਜ਼ਲੀ ਜਿਹੜਾ ਉਹ ਕਰ ਰਹੇ ਆ। ਸੋ ਇਹ ਹੋਣਾ ਆ। ਉੱਥੇ ਓਨਟਾਰੀਓ ਦੇ ਪੁਲਿਸਮੈਨ ਜਿਹੜੇ ਉਹ ਕਹਿ ਰਹੇ ਆ ਵੀ ਬਹੁਤ ਵੱਡੀਆਂ ਇਸ਼ੂਜ਼ ਸਾਨੂੰ ਰੋਡਸ ਦੇ ਉੱਤੇ ਜਿਹੜੀਆਂ ਆ ਉਹ ਆ ਰਹੀਆਂ ਨੇ। ਸੋ ਇਹ ਰੇਨਬੋ ਬ੍ਰਿਜ, ਨਿਆਗਰਾ ਫਾਲਸ ਦੇ ਦੋਨੋਂ ਪਾਸੇ ਜਿਹੜਾ ਨਿਆਗਰਾ ਫਾਲਸ ਵਾਲਾ ਪਾਸਾ ਆ ਕੈਨੇਡਾ ਤੇ US ਦੇ ਵਿੱਚ, ਉੱਥੇ ਇਹ ਧਮਾਕਾ ਜਿਹੜਾ ਉਹ ਹੋਇਆ ਆ। ਕਾਰ ਕਹਿੰਦੇ ਸਪੀਡ ਕਰ ਰਹੇ ਸੀ ਜਦ ਫੈਂਸ ਦੇ ਵਿੱਚ ਵੱਜੀ ਤੇ ਜਿਹੜਾ ਵਿਟਨੈਸ ਨੇ ਜਿੱਦਾਂ ਕਿਹਾ ਵੀ ਉਹਨੇ ਉਹ ਦੱਸ ਰਿਹਾ ਆ ਵੀ ਉੜਦਾ ਹੀ ਗਿਆ ਆ ਅੱਗ ਦੇ ਗੋਲੇ ਦੇ ਵਾਂਗੂ। ਹਾਲ ਦੀ ਘੜੀ ਸਾਡੇ ਜਿਹੜੇ ਰਾਸ਼ਟਰਪਤੀ ਆ ਇਧਰਲੇ ਪਾਸੋਂ ਕੋਈ ਆਪਣੀ ਜਿਹੜੀ ਸਟੇਟਮੈਂਟ ਜਾਂ ਟਿੱਪਣੀ ਜਿਹੜੀ ਉਹ ਨਹੀਂ ਆਈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਜ਼ਰੂਰ ਜਿਹੜਾ ਆ ਉਸ ਦੇ ਬਾਰੇ ਆਪਾਂ ਨੂੰ ਉੱਥੇ ਦੇ ਸਦਨ ਦੇ ਵਿੱਚ ਜਿਹੜਾ ਦੱਸਿਆ, ਕਹਿੰਦਾ ਵੀ ਹੁਣ ਤਾਂ ਮੈਂ ਚੱਲਾਂ ਆ, ਦੇਖਾਂ ਜਾ ਕੇ ਵੀ ਕੀ ਕੁਛ ਜਿਹੜਾ ਆ ਉਹ ਵਾਪਰ ਰਿਹਾ ਹੈਗਾ ਜੀ। ਸੋ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਬ੍ਰੇਕਿੰਗ ਨਿਊਜ਼ ਦੇ ਵਿੱਚ ਜਿਵੇਂ ਹੋਰ ਜਾਣਕਾਰੀਆਂ ਸਾਹਮਣੇ ਆਉਣਗੀਆਂ ਤਾਂ ਆਪਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ।